ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 25 ਅਕਤੂਬਰ ਦਾ ਦਿਨ 1702 ਬਸਾਲੀ ਦੇ ਰਾਜਾ ਸਲਾਹੀ ਚੰਦ ਦੀ ਮੌਤ। 25 ਅਕਤੂਬਰ 1702 ਦੇ ਦਿਨ ਬਸਾਲੀ ਦੇ ਰਾਜਾ ਸਲਾਹੀ ਚੰਦ ਦੀ ਮੌਤ ਹੋ ਗਈ। ਉਸ ਦੇ ਭੋਗ ਦੇ ਸਬੰਧ 'ਚ ਗੁਰੂ ਸਾਹਿਬ 14 ਨਵੰਬਰ 1702 ਦੇ ਦਿਨ ਬਸਾਲੀ ਗਏ। ਸਲਾਹੀ ਚੰਦ ਦੀ ਮੌਤ ਮਗਰੋਂ ਅਜਮੇਰ ਚੰਦ ਨੂੰ ਸਮਝਾਉਣ ਵਾਲਾ ਕੋਈ ਨਹੀਂ ਰਿਹਾ ਸੀ, ਇਸ ਕਰਕੇ ਹੀ ਛੇਤੀ ਹੀ ਉਹ ਫਿਰ ਸਿੱਖਾਂ ਨਾਲ ਦੁਸ਼ਮਣੀ ਰੱਖਣ ਲੱਗ ਪਿਆ। 1831 ਮਹਾਰਾਜਾ ਰਣਜੀਤ ਸਿੰਘ ਤੇ ਵਿਲੀਅਮ ਬੈਟਿੰਗ ਵਿਚਕਾਰ ਰੋਪੜ ਨੇੜੇ ਪਿੰਡ ਕਾਠਗੜ੍ਹ ਵਿਚਕਾਰ ਮੁਲਾਕਾਤ। 1805 ਵਿੱਚ ਜਦੋਂ ਅੰਗਰੇਜ਼ਾਂ ਦਾ ਭਜਾਇਆ ਹੋਇਆ ਮਰਹੱਟਾ ਜਸਵੰਤ ਸਿੰਘ ਰਾਓ ਹੋਲਕਰ ਪੰਜਾਬ ਪੁੱਜਾ ਤਾਂ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਬੁਲਾ ਕੇ ਉਹਨਾਂ ਤੋਂ ਉਸ ਦਾ ਸਾਥ ਦੇਣ ਬਾਰੇ ਰਾਏ ਪੁੱਛੀ। ਗੁਰਮਤਿ ਮੁਤਾਬਕ ਰਣਜੀਤ ਸਿੰਘ ਨੇ ਉਸ ਦਾ ਸਾਥ ਤਾਂ ਨਾ ਦਿੱਤਾ, ਪਰ ਅੰਗਰੇਜ਼ਾਂ ਨਾਲ ਸਮਝੌਤਾ ਜ਼ਰੂਰ ਕਰਵਾ ਦਿੱਤਾ। ਪਰ ਇਸ ਤੋਂ ਬਾਅਦ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਦਾ ਇਕੱਠ ਹੀ ਨਾ ਹੋਣ ਦਿੱਤਾ। ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਛੇੜਨ ਦੀ ਬਜਾਏ ਉਹਨਾਂ ਨਾਲ 1 ਜਨਵਰੀ 1806 ਤੇ 25 ਅਪ੍ਰੈਲ 1809 ਨੂੰ 2 ਅਹਿਦਨਾਮੇ ਕਰ ਲਏ। ਫਿਰ 1820 'ਚ ਨਾਗਪੁਰ ਦਾ ਰਾਜਾ ਅੱਪਾ ਸਾਹਿਬ ਅੰਗਰੇਜ਼ਾਂ ਤੋਂ ਹਾਰ ਕੇ ਰਣਜੀਤ ਸਿੰਘ ਕੋਲ ਪੁੱਜਾ। ਉਸ ਕੋਲ ਬਹੁਤ ਸਾਰੀ ਦੌਲਤ ਵੀ ਸੀ, ਪਰ ਰਣਜੀਤ ਸਿੰਘ ਨੇ ਉਸ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਤੇ ਆਪਣੇ ਇਲਾਕੇ 'ਚੋਂ ਨਿਕਲ ਜਾਣ ਵਾਸਤੇ ਕਿਹਾ। ਇਸ ਤੇ ਅੱਪਾ ਸਾਹਿਬ ਕਾਂਗੜੇ ਚਲਾ ਗਿਆ। ਇੰਜ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸੰਬੰਧ ਬਣਾਈ ਰੱਖੇ, ਪਰ ਦੂਜੇ ਪਾਸੇ ਅੰਗਰੇਜ਼ ਉਸ ਦਾ ਰਾਜ ਖੋਹਣ ਦੀਆਂ ਸਕੀਮਾਂ ਵੀ ਬਣਾਉਂਦੇ ਰਹੇ ਤੇ ਨਾਲ ਹੀ ਉਸ ਨੂੰ ਵਿਖਾਵੇ ਦੇ ਤੌਰ ਤੇ ਨੇੜਤਾ ਵੀ ਰੱਖਦੇ ਰਹੇ। ਇਸੇ ਸਿਲਸਿਲੇ 'ਚ 1831 'ਚ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਗਵਰਨਰ ਜਨਰਲ ਵਿਚਕਾਰ ਰਸਮੀ ਮੁਲਾਕਾਤ ਵੀ ਕਰਵਾਈ ਗਈ। ਇਹ ਮੁਲਾਕਾਤ 25 ਅਕਤੂਬਰ 1831 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਤੇ ਵਿਲੀਅਮ ਬੈਟਿੰਗ ਵਿਚਕਾਰ ਹੋਈ ਸੀ। ਪਹਿਲਾਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਪਾਰ ਕਰਕੇ ਰੋਪੜ, ਜੋ ਕਿ ਹੁਣ ਰੋਪੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਲੀਅਮ ਬੈਟਿੰਗ ਨਾਲ ਮੁਲਾਕਾਤ ਕੀਤੀ। ਫਿਰ ਅਗਲੇ ਦਿਨ ਬੈਟਿੰਗ ਨੇ ਦਰਿਆ ਪਾਰ ਕਰਕੇ ਰਣਜੀਤ ਸਿੰਘ ਦੀ ਸਲਤਨਤ ਦੇ ਪਿੰਡ ਕਾਠਗੜ੍ਹ ਵਿੱਚ ਉਸ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣਿਆ। 1923 ਧੰਨਾ ਸਿੰਘ ਬੱਬਰ ਨੇ ਬੇਮਿਸਾਲ ਕਾਰਨਾਮਾ ਕਰਕੇ ਸ਼ਹੀਦੀ ਪਾਈ। ਬੱਬਰ ਅਕਾਲੀ ਲਹਿਰ ਦੌਰਾਨ ਸਭ ਤੋਂ ਅਹਿਮ ਘਟਨਾਵਾਂ 'ਚੋਂ ਭਾਈ ਧੰਨਾ ਸਿੰਘ ਬਹਿਬਲਪੁਰ ਦੀ ਸ਼ਹੀਦੀ ਖਾਸ ਥਾਂ ਰੱਖਦੀ ਹੈ। ਧੰਨਾ ਸਿੰਘ ਨੇ ਬਹੁਤ ਵੱਡੇ ਐਕਸ਼ਨ ਕੀਤੇ ਹੋਏ ਸਨ ਤੇ ਬ੍ਰਿਟਿਸ਼ ਪੁਲਿਸ ਉਸ ਦੇ ਪਿੱਛੇ ਪਈ ਹੋਈ ਸੀ। ਉਸ ਦੀ ਗ੍ਰਿਫਤਾਰੀ ਵਾਸਤੇ ਵੱਡਾ ਇਨਾਮ ਵੀ ਰੱਖਿਆ ਹੋਇਆ ਸੀ। ਧੰਨਾ ਸਿੰਘ ਦੀ ਇੱਕ ਗਲਤੀ ਨੇ ਹੀ ਉਸ ਨੂੰ ਫਸਾ ਦਿੱਤਾ। ਉਸ ਨੇ ਕੈਨੇਡਾ 'ਚ ਸਿੱਖਾਂ ਨੂੰ ਕਤਲ ਕਰਾਉਣ ਵਾਲੇ ਸਰਕਾਰੀ ਟਾਊਟ ਬੇਲਾ ਸਿੰਘ ਦੇ ਭਰਾ ਜਵਾਲਾ ਸਿੰਘ ਨਾਲ ਦੋਸਤੀ ਰੱਖੀ ਹੋਈ ਸੀ। ਜਵਾਲਾ ਸਿੰਘ ਨੇ ਕਰਮ ਸਿੰਘ ਮੰਨਣਹਾਣੇ ਨਾਲ ਰਲ ਕੇ ਇਨਾਮ ਦੇ ਲਾਲਚ ਵਿੱਚ ਧੰਨਾ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਦੀ ਸਾਜ਼ਿਸ਼ ਘੜੀ। ਇੱਕ ਦਿਨ ਯੋਜਨਾ ਬਣਾ ਕੇ ਉਹ ਧੰਨਾ ਸਿੰਘ ਨੂੰ ਕਰਮ ਸਿੰਘ ਮੰਨਣਹਾਣੇ ਦੇ ਘਰ ਲੈ ਗਿਆ ਤੇ ਉੱਥੇ ਸੈਂਕੜੇ ਪੁਲਸੀਆਂ ਦਾ ਘੇਰਾ ਪਾ ਦਿੱਤਾ। ਕਰਮ ਸਿੰਘ ਨੇ ਧੰਨਾ ਸਿੰਘ ਦੇ ਹਥਿਆਰ ਵੀ ਛੁਪਾ ਦਿੱਤੇ। ਇਸ ਮਗਰੋਂ 10 ਸਿਪਾਹੀਆਂ ਨੇ ਉਸ ਤੇ ਇੱਕਦਮ ਹਮਲਾ ਬੋਲ ਦਿੱਤਾ ਤੇ ਉਸ ਦੇ ਬਾਹਾਂ ਤੇ ਪੈਰ ਬੰਨ੍ਹ ਦਿੱਤੇ। ਹੁਣ ਅੰਗਰੇਜ਼ ਅਫਸਰ ਹੋਟਨ ਵੀ ਉਸ ਦੇ ਨੇੜੇ ਆ ਗਿਆ ਤੇ ਕਹਿਣ ਲੱਗਾ, ਧੰਨਾ ਸਿੰਘ ਤੂੰ ਕਹਿੰਦਾ ਸੀ ਕਿ ਮੈਂ ਜਿਉਂਦਾ ਪੁਲਿਸ ਦੇ ਹੱਥ ਨਹੀਂ ਆਵਾਂਗਾ, ਹੁਣ ਦੱਸ ਕਿੱਥੇ ਗਿਆ ਤੇਰਾ ਐਲਾਨ। ਧੰਨਾ ਸਿੰਘ ਨੇ ਉਸ ਸਮੇਂ ਜੈਨਕਿੰਸ ਵੱਲ ਗੁੱਸੇ ਨਾਲ ਵੇਖਿਆ ਤਾਂ ਹੋਟਨ ਨੇ ਇੱਕ ਸਿਪਾਹੀ ਨੂੰ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹਣ ਵਾਸਤੇ ਕਿਹਾ। ਇਸ ਤੇ ਧੰਨਾ ਸਿੰਘ ਨੇ ਕਿਹਾ ਕਿ ਜੇ ਮਰਦ ਹੈ ਤਾਂ ਆਪ ਪੱਟੀ ਬੰਨ੍ਹ ਲੈ। ਗੁੱਸੇ 'ਚ ਜਦ ਹੋਟਨ ਧੰਨਾ ਸਿੰਘ ਦੇ ਨੇੜੇ ਆਇਆ ਤਾਂ ਧੰਨਾ ਸਿੰਘ ਨੇ ਪੂਰੀ ਜ਼ੋਰ ਨਾਲ ਆਪਣੀ ਕੂਹਣੀ ਮਾਰ ਕੇ ਕੱਛ ਵਿੱਚ ਰੱਖਿਆ ਬੰਬ ਚਲਾ ਦਿੱਤਾ। ਇਹ ਬੰਬ ਬਹੁਤ ਤਾਕਤਵਰ ਸੀ। ਇਸ ਨਾਲ ਕੋਲ ਖੜਾ ਇੱਕ ਹੌਲਦਾਰ ਤੇ ਹੋਰ 2-4 ਸਿਪਾਹੀ ਮਰ ਗਏ। ਇਸ ਤੋਂ ਇਲਾਵਾ ਇੱਕ ਮੱਝ ਵੀ ਮਰ ਗਈ। ਇਸ ਤੋਂ ਇਲਾਵਾ ਹੋਟਨ, ਜੈਨਕਿੰਸ, ਥਾਣੇਦਾਰ ਗੁਲਜ਼ਾਰਾ ਸਿੰਘ ਜ਼ਖਮੀ ਹੋ ਗਏ। ਥਾਣੇਦਾਰ ਤੇ ਸਿਪਾਹੀ ਮਾਲਪੁਰ ਜਾ ਕੇ ਮਰ ਗਏ। ਹੋਟਨ ਜਲੰਧਰ ਦੇ ਹਸਪਤਾਲ ਵਿੱਚ ਦਮ ਤੋੜ ਗਿਆ ਤੇ ਜੈਨਕਿੰਸ ਵਲੈਤ ਜਾਂਦਾ ਕਲਕੱਤੇ 'ਚ ਮਰ ਗਿਆ। ਇੰਜ ਸਦੀ ਦਾ ਸਭ ਤੋਂ ਕਮਾਲ ਦਾ ਖਾੜਕੂ ਐਕਸ਼ਨ ਕਰਕੇ ਧੰਨਾ ਸਿੰਘ ਨੇ ਸ਼ਹੀਦੀ ਪਾਈ। 1991 ਮਨਜੀਤ ਸਿੰਘ ਨਥਾਣਾ ਨਕਲੀ ਮੁਕਾਬਲੇ ਸ਼ਹੀਦ। ਪੰਜਾਬ ਪੁਲਿਸ ਨੇ 25 ਅਕਤੂਬਰ 1991 ਦੇ ਦਿਨ ਮਨਜੀਤ ਸਿੰਘ ਤੇ ਪੁੱਤਰ ਸੁਖਦੇਵ ਸਿੰਘ ਵਾਸੀ ਨਥਾਣਾ ਬਠਿੰਡਾ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 25 ਅਕਤੂਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।